ਅਗਲੀ ਖਬਰ ਵੱਲ ਚੱਲੀਏ ਜੋ ਟੈਰਿਫ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਤੇ ਇੰਡੀਆ ਦੇ ਵਿਚਾਲੇ ਜੋ ਇਸ ਵੇਲੇ ਸ਼ਬਦੀ ਜੰਗ ਚੱਲ ਰਹੀ ਹੈਗੀ ਆ। ਅੱਜ ਲੇਟੈਸਟ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਇੰਡੀਆ ਦੇ ਉੱਤੇ ਅਸੀਂ ਹੋਰ ਟੈਰਿਫ ਲਾਉਣ ਜਾ ਰਹੇ ਹਾਂ। ਆਲਰੇਡੀ 25% ਅਨਾਉਂਸ ਕਰ ਦਿੱਤਾ ਗਿਆ ਆ। ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਇੰਡੀਆ ਕੱਲਾ ਰਸ਼ੀਆ ਤੋਂ ਗੈਸ ਨਹੀਂ ਖਰੀਦ ਰਿਹਾ, ਆਇਲ ਨਹੀਂ ਖਰੀਦ ਰਿਹਾ। ਉਹ ਰਸ਼ੀਆ ਨੂੰ ਸਪੋਰਟ ਕਰ ਰਿਹਾ ਤਾਂ ਕਿ ਯੂਕਰੇਨ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਆ ਮਾਰੇ ਜਾਣ। ਸੋ ਇਹ ਬੜੀ ਸਖਤ ਸਟੇਟਮੈਂਟ ਆਈ ਆ। ਇਹ ਉਸ ਟਾਈਮ ਤੇ ਆਈ ਆ ਜਦੋਂ ਇੰਡੀਆ ਦੇ ਕਈ ਜਿਹੜੇ ਉਹਨਾਂ ਦੀ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਜਾਂ ਉਹਨਾਂ ਦੇ ਨੈਗੋਸ਼ੀਏਟਰ ਆ, ਉਹ ਇਹ ਕਹਿ ਰਹੇ ਆ ਵੀ ਨਹੀਂ, ਅਸੀਂ ਰਸ਼ੀਆ ਤੋਂ ਗੈਸ ਤਾਂ ਲੈਣਾ ਹੀ ਹੈਗਾ ਆ, ਆਇਲ ਉੱਥੋਂ ਲੈਣਾ ਆ ਕਿਉਂਕਿ ਸਾਨੂੰ ਜਿਹੜਾ ਸਸਤਾ ਮਿਲਦਾ ਹੈਗਾ ਆ। ਸੋ ਉਸ ਨੂੰ ਦੇਖਦੇ ਹੋਏ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਭਈ ਇੰਡੀਆ ਵਾਲੇ ਕੇਅਰ ਨਹੀਂ ਕਰ ਰਹੇ ਵੀ ਕਿੰਨੇ ਲੋਕ ਯੂਕਰੇਨ ਦੇ ਵਿੱਚ ਰਸ਼ੀਅਨ ਵਾਰ ਮਸ਼ੀਨ ਵੱਲੋਂ ਮਾਰੇ ਜਾ ਰਹੇ ਹੈਗੇ ਆ। ਸੋ ਇਸੇ ਕਾਰਨ ਕਰਕੇ ਕਹਿੰਦੇ ਭਈ ਆਈ ਵਿਲ ਸਬਸਟੈਂਸ਼ੀਅਲੀ ਰੇਜ਼ਿੰਗ ਦਾ ਟੈਰਿਫ ਪੇਡ ਬਾਈ ਇੰਡੀਆ ਟੂ ਦਾ ਯੂਐਸਏ, ਵੀ ਮੈਂ ਹੋਰ ਟੈਰਿਫ ਜਿਹੜਾ ਆ ਲਾਉਣ ਜਾ ਰਿਹਾ। ਇਸ ਤੋਂ ਬਿਨਾਂ ਜਿਹੜਾ ਸਟੀਫਨ ਮਿਲਰ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟੌਪ ਦੇ ਉਹਨਾਂ ਦੇ ਐਡਵਾਈਜ਼ਰ ਆ, ਉਹਨਾਂ ਨੇ ਅਕਿਊਜ਼ ਕੀਤਾ ਹੈ ਭਈ ਇੰਡੀਆ ਵਾਲੇ ਰਸ਼ੀਆ ਦੀ ਜੰਗ ਨੂੰ ਫਾਈਨੈਂਸ ਕਰ ਰਹੇ ਹੈਗੇ ਆ। ਕਿਉਂਕਿ ਜੋ ਨੰਬਰ ਆਏ ਆ, ਨੰਬਰ ਬਹੁਤ ਜਿਹੜੇ ਜ਼ਿਆਦਾ ਹੈਗੇ ਆ। ਵੀ ਇੱਕ 2021 ਚ ਸਿਰਫ 1 ਲੱਖ ਬੈਰਲ ਦੇ ਕਰੀਬ ਇੰਡੀਆ ਖਰੀਦਦਾ ਸੀ ਰਸ਼ੀਆ ਤੋਂ, ਤੇ ਜੋ ਕਿ ਉਹ ਪਿੱਛੇ ਲਗਭਗ 1.8 ਮਿਲੀਅਨ ਹੋ ਗਿਆ ਪਰ ਮੰਥ। ਸੋ ਕਿੱਡਾ ਵੱਡਾ ਨੰਬਰ ਹੈਗਾ। ਸੋ ਉਸ ਨੂੰ ਦੇਖਦੇ ਹੋਏ ਹੁਣ ਜਿਹੜਾ ਆ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਤੇ ਟਰੰਪ ਉਹਨਾਂ ਨੇ ਖੁਦ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਭਈ ਅਸੀਂ ਇੰਡੀਆ ਦੇ ਉੱਤੇ ਹੋਰ ਟੈਰਿਫ ਲਾਉਣ ਜਾ ਰਹੇ ਹਾਂ। ਕਹਿੰਦੇ ਕੱਲੇ ਇਹ ਨਹੀਂ ਭਈ ਇੰਡੀਆ ਵਾਲੇ ਚਾਈਨਾ ਨਾਲ ਰਲ ਕੇ ਸ਼ੈਤਾਨੀ ਕਰ ਰਹੇ ਹੈਗੇ ਆ। ਇੱਕ ਪਾਸੇ ਤਾਂ ਇਹ ਕਹਿ ਰਹੇ ਆ ਵੀ ਨਹੀਂ, ਚਾਈਨਾ ਨਾਲ ਸਾਡੀ ਦੁਸ਼ਮਣੀ ਆ, ਦੂਜਾ ਚਾਈਨਾ ਦੇ ਨਾਲ ਰਲ ਕੇ ਦੋ ਹੀ ਮੁਲਕ ਆ ਜਿਹੜੇ ਸਭ ਤੋਂ ਜ਼ਿਆਦਾ ਰਸ਼ੀਆ ਤੋਂ ਜੋ ਆਇਲ ਆ ਉਹ ਖਰੀਦ ਰਹੇ ਹੈਗੇ ਆ, ਇੰਡੀਆ ਤੇ ਚਾਈਨਾ। ਤੇ ਕਹਿੰਦਾ ਕੱਲਾ ਖਰੀਦ ਨਹੀਂ ਰਿਹਾ। ਸੋ ਇੰਡੀਆ ਦੇ ਇੱਕ ਮਿਨਿਸਟਰ ਦੀ ਸਟੇਟਮੈਂਟ ਆਈ ਸੀ ਵੀ ਨਹੀਂ ਜੀ, ਸਾਨੂੰ ਤਾਂ ਸਸਤਾ ਮਿਲ ਰਿਹਾ ਤੇ ਨਾਲ ਸਾਡੀ ਇਕਨੋਮੀ ਨੂੰ ਫਾਇਦਾ ਹੋ ਰਿਹਾ। ਪਰ ਉਹ ਕਹਿੰਦੇ ਇਹ ਨਹੀਂ ਹੋ ਰਿਹਾ ਵੀ ਉਹ ਕੱਲਾ ਇੰਡੀਆ ਯੂਜ਼ ਹੋ ਰਿਹਾ, ਉਹ ਪ੍ਰੋਫਿਟ ਤੇ ਹੋਰ ਮੁਲਕਾਂ ਨੂੰ ਬਾਅਦ ਦੇ ਵਿੱਚ ਰਿਫਾਈਨ ਕਰਕੇ ਵੇਚ ਰਹੇ ਹੈਗੇ। ਕਹਿੰਦੇ ਵੀ ਓਪਨ ਮਾਰਕੀਟ ਦੇ ਵਿੱਚ ਮੁਨਾਫਾ ਕੱਟ ਰਹੇ ਆ, ਉੱਥੋਂ ਕੱਚਾ ਤੇਲ ਲਿਆ ਕੇ ਤੇ ਉਸ ਤਰੀਕੇ ਨਾਲ ਫਰਵਰੀ ਮਹੀਨੇ ਦੇ ਵਿੱਚ ਮੋਦੀ ਆਇਆ ਸੀ ਇੱਥੇ, ਜਿਹੜੇ ਆ ਡੋਨਲਡ ਟਰੰਪ ਉਹਨਾਂ ਦੇ ਨਾਲ ਉਦੋਂ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ। ਤੇ ਇਹੀ ਨਹੀਂ, ਹਰਜੋਤ ਸਿੰਘ ਜੀ, ਟਰੰਪ ਹੋਣਾ ਨੇ ਇਹ ਚੇਤਾਵਨੀ ਦਿੱਤੀ ਹੈ, ਧਮਕੀ ਦਿੱਤੀ ਹੈ ਵੀ 100% ਜਿਹੜੇ ਟੈਰਿਫ ਆ ਉਹਨਾਂ ਮੁਲਕਾਂ ਦੇ ਉੱਤੇ ਜਿਹੜਾ ਉਹ ਲਾਇਆ ਜਾ ਸਕਦਾ ਆ ਜਿਹੜੇ ਰਸ਼ੀਆ ਦੇ ਤੇਲ ਜਿਹੜੇ ਉਹ ਖਰੀਦ ਰਹੇ ਆ, ਅਨਲੈਸ ਜਿਹੜੇ ਰਸ਼ੀਆ ਵਾਲੇ ਆ ਉਹ ਇੱਕ ਪੀਸ ਡੀਲ ਯੂਕਰੇਨ ਦੇ ਨਾਲ ਉਸ ਦੇ ਵਿੱਚ ਨਹੀਂ ਆ ਜਾਂਦੇ। ਸੋ ਜਦੋਂ ਸ਼ੁਰੂਆਤ ਹੋਈ ਸੀਗੀ ਟਰੰਪ ਹੋਣਾ ਦੇ ਦੂਜੇ ਕਾਰਜਕਾਲ ਦੀ, ਤਾਂ ਰਸ਼ੀਆ ਦੇ ਉੱਤੇ ਕਾਫੀ ਜ਼ਿਆਦਾ ਉਹ ਢਿੱਲ ਨਰਮੀ ਜਿਹੜੀ ਉਹ ਰੱਖੀ ਸੀ। ਹੁਣ ਉਹਨਾਂ ਦਾ ਥੋੜਾ ਮੁਹਾਂਦਰਾ ਤੇ ਹੁਣ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਚੇਂਜ ਹੋਏ ਹੈਗੇ ਆ। ਆਪਾਂ ਇਹ ਵੀ ਦੇਖਿਆ ਵੀ ਬੀਤੇ ਵੀਕਐਂਡ ਦੇ ਉੱਤੇ ਰਸ਼ੀਆ ਦੇ ਪਾਣੀਆਂ ਦੇ ਨਜ਼ਦੀਕ ਅਮਰੀਕਾ ਦੀਆਂ ਜਿਹੜੀਆਂ ਪਣਡੁੱਬੀਆਂ ਨਿਊਕਲੀਅਰ ਜਿਹੜੇ ਸਬਮਰੀਨਸ ਆ ਉਹਨਾਂ ਨੂੰ ਉੱਥੇ ਪੋਸਟ ਕਰਨ ਦੇ ਆਦੇਸ਼ ਟਰੰਪ ਹੋਣਾ ਨੇ ਦੇ ਦਿੱਤੇ ਸੀਗੇ। ਉਧਰ ਰਸ਼ੀਆ ਨੇ ਜਿਹੜੀ ਇਹ ਚੇਤਾਵਨੀ ਉਸਦੇ ਮੋਹਰਿਓਂ ਦੇ ਦਿੱਤੀ ਆ ਵੀ ਜਿਹੜੀਆਂ ਟਰੰਪ ਹੋਣਾ ਦੇ ਨਿਊਕਲੀਅਰ ਸਬਮਰੀਨਸ ਜਿਹੜੀਆਂ ਰੀਪੋਜੀਸ਼ਨਸ ਕੀਤੀਆਂ ਆ ਵੀ ਇਸ ਨੂੰ ਅਸੀਂ ਹੌਲਿਆਂ ਜਿਹੜੇ ਇਸ ਦੇ ਵਿੱਚ ਨਹੀਂ ਲੈ ਰਹੇ ਹੈਗੇ। ਜਿਹੜੇ ਰਸ਼ੀਆ ਦੇ ਵੱਲੋਂ ਦਮਿਤਰੀ ਮੈਦਵਦੇਵ ਜਿਹੜੀਆਂ ਉਹਨਾਂ ਦੇ ਕਮੈਂਟਸ ਤੋਂ ਬਾਅਦ ਦੇ ਵਿੱਚ ਟਰੰਪ ਹੋਣਾ ਨੇ ਇਹ ਫੈਸਲਾ ਜਿਹੜਾ ਲਿਆ ਸੀਗਾ ਵੀ ਨਿਊਕਲੀਅਰ ਸਬਮਰੀਨਸ ਆ ਉਹਨਾਂ ਦੇ ਨਜ਼ਦੀਕ ਕਰ ਦਿੱਤੀਆਂ। ਉਹਨਾਂ ਨੇ ਕਿਹਾ ਵੀ ਫੁਲਿਸ਼ ਜਿਹੜੀਆਂ ਆ ਤੇ ਇਨਫਲੇਮੇਟਰੀ ਸਟੇਟਮੈਂਟਸ ਉਹਦੇ ਮੈਦਵਦੇਵ ਦੇ ਦੁਆਰਾ ਜਿਹੜੀਆਂ ਉਹ ਕੀਤੀਆਂ ਗਈਆਂ, ਉਸ ਤੋਂ ਬਾਅਦ ਦੇ ਵਿੱਚ ਇਹ ਹੋਇਆ ਆ। ਸੋ ਕਹਿੰਦੇ ਵੀ ਜਿਹੜਾ ਨਿਊਕਲੀਅਰ ਸ਼ੋਡਾਊਨ ਆ ਇਸ ਟਾਈਮ ਜਾਂ ਨਿਊਕਲੀਅਰ ਰੈਟੋਰਿਕ ਆ ਉਹ ਭਾਰੂ ਜਿਹੜਾ ਉਹ ਇੱਕ ਵਾਰੀ ਫੇਰ ਹੁੰਦਾ ਜਿਹੜਾ ਉਹ ਜਾ ਰਿਹਾ ਆ। ਰਸ਼ੀਆ ਕਹਿੰਦੇ ਵੀ ਆਪਣੀਆਂ ਜਿਹੜੀਆਂ ਨਿਊਕਲੀਅਰ ਨਾਨ ਪ੍ਰੋਫਲੋਰੇਸ਼ਨ ਮੈਟਰਸ ਆ ਉਹਨੂੰ ਲੈ ਕੇ ਬੜਾ ਕੌਸ਼ੀਅਸ ਆ
ਤੇ ਬੜੇ ਧਿਆਨ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ, ਕੇਅਰਫੁਲ ਹੈਗਾ ਆ ਵੀ ਕਿਸ ਤਰੀਕੇ ਦੀ ਗੱਲ ਉਹ ਕਰਨ। ਪਰ ਇੱਕ ਚੀਜ਼ ਜਿਹੜੀ ਦੱਸਦੇ ਜਾਈਏ ਵੀ ਨਿਊਕਲੀਅਰ ਬਾਰੇ, ਬੰਬ ਸਿੱਟਣ ਬਾਰੇ ਜਦੋਂ ਯੂਕਰੇਨ ਦੇ ਨਾਲ ਲੜਾਈ ਹੋਈ ਸੀ, ਪੁਤਿਨ ਨੇ ਪਤਾ ਨਹੀਂ ਕਿੰਨੀ ਕੁ ਵਾਰ ਜਿਹੜਾ ਉਹ ਇਦਾਂ ਦਾ ਬਿਆਨ ਦਿੱਤਾ ਸੀਗਾ ਵੀ ਅਸੀਂ ਇਦਾਂ ਦਾ ਬੰਬ ਸਿੱਟਣ ਤੋਂ ਗੁਰੇਜ਼ ਨਹੀਂ ਜਿਹੜਾ ਉਹ ਕਰਾਂਗੇ। ਇਹ ਜਿਹੜੀ ਲੜਾਈ ਆ ਉਹ ਯੂਕਰੇਨ ਦੇ ਵਿੱਚ 2022 ਤੋਂ ਸ਼ੁਰੂ ਹੋਈ ਆ, ਫਰਵਰੀ ਮਹੀਨੇ 'ਚ ਜਿਹੜੀ ਉਹ ਹੋਈ ਸੀ, ਤੇ ਉਹਨਾਂ ਨੇ ਜਿਹੜੇ ਨਿਊਕਲੀਅਰ ਵੈਪਨਸ ਆ ਡਿਪਲੋਏ ਕਰਨ ਦੀ ਇੰਟੀਮੀਡੇਸ਼ਨ, ਧਮਕੀ, ਚੇਤਾਵਨੀ ਜਿਹੜੀ ਆ ਉਹ ਦਿੱਤੀ ਸੀ। ਸੋ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਰਸ਼ੀਆ ਦਾ ਮੈਦਵਦੇਵ, ਉਹਦੇ ਬਿਆਨਾਂ ਤੋਂ ਬਾਅਦ 'ਚ ਟਰੰਪ ਹੁਣੀ ਜਿਹੜੇ ਉਹ ਖਾਸੇ ਗੁੱਸੇ ਦੇ ਵਿੱਚ ਜਿਹੜੇ ਉਹ ਆਏ ਆ। ਉਹਨਾਂ ਨੂੰ ਬਚਕਾਨਾ, ਬੇਵਕੂਫਾਨਾ ਬਿਆਨ ਤੱਕ ਵੀ ਜਿਹੜੇ ਉਹਨਾਂ ਨੇ ਆਖਿਆ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਖਤਰਨਾਕ ਖੇਤਰ ਦੇ ਵਿੱਚ ਤੁਹਾਡੇ ਜਿਹੜੇ ਬਿਆਨ ਆ ਉਹ ਲੈ ਕੇ ਜਾ ਸਕਦੇ ਆ। ਤੇ ਉਸ ਤੋਂ ਬਾਅਦ 'ਚ ਵੀਕਐਂਡ ਦੇ ਉੱਤੇ ਆਪਾਂ ਦੇਖਿਆ ਵੀ ਜਿਹੜੀਆਂ ਨਿਊਕਲੀਅਰ ਸਬਮਰੀਨਸ ਆ ਉਸ ਦੇ ਨਜ਼ਦੀਕ, ਰਸ਼ੀਆ ਦੇ ਪਾਣੀਆਂ ਦੇ ਨਜ਼ਦੀਕ ਉੱਥੇ ਘੱਲ ਦਿੱਤੀ ਜਿਹੜੀ ਉਹ ਗਈ ਸੀਗੀ। ਮੰਨਿਆ ਜਿਹੜਾ ਇਹ ਜਾ ਰਿਹਾ, ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਇਹ ਕਹਿੰਦੀ ਆ ਵੀ ਰਸ਼ੀਆ ਨੂੰ ਇਸ ਯੂਕਰੇਨ ਦੀ ਲੜਾਈ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ। ਹੁਣ ਤੱਕ ਉਹਨਾਂ ਦਾ 10 ਲੱਖ ਫੌਜੀ, ਯਾਨੀ ਕਿ 1 ਮਿਲੀਅਨ ਸੋਲਜਰ ਆ, ਉਹ ਆਈਦਰ ਮਰ ਚੁੱਕੇ ਆ ਤੇ ਜਾਂ ਫਿਰ ਉਹ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਆ, ਵੂੰਡਡ ਹੋਏ ਨੇ। ਸੋ ਰਸ਼ੀਅਨ ਲੀਡਰ ਜਰਨਲਿਸਟ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਡਾ ਸਿੰਗਲ ਇੱਕ ਵੀ ਲਾਸ ਹੈ, ਇੱਕ ਵੀ ਜਾਨ ਜਿਹੜੀ ਗਈ ਆ ਜਾਂ ਇੱਕ ਵੀ ਜਾਣਾ ਜਿਹੜਾ ਫੱਟੜ ਹੋਇਆ, ਉਹ ਵਿਅਰਥ ਜਿਹੜਾ ਉਹ ਨਹੀਂ ਜਿਹੜਾ ਹੋ ਜਾਊਗਾ। ਸੋ ਆਮੋ ਸਾਹਮਣੇ ਜਿਹੜਾ ਇੱਕ ਦੀ ਫੇਰ ਹਰਜੋਤ ਸਿੰਘ ਜੀ ਹੋਏ ਨੇ, ਰੂਸ ਤੇ ਅਮਰੀਕਾ, ਤੇ ਜ਼ਰੂਰ ਟਰੰਪ ਹੁਣਾਂ ਦਾ ਜਿਹੜਾ ਮਨ ਆ ਉਹ ਰਸ਼ੀਆ ਨੂੰ ਲੈ ਕੇ ਹੁਣ ਬਦਲਿਆ ਪਿਆ ਆ। ਸੋ 50 ਦਿਨਾਂ ਦੀ ਮੌਲਤ ਦਿੱਤੀ ਸੀ, ਫਿਰ ਜਦੋਂ ਸਕਾਟਲੈਂਡ ਗਏ ਸੀ ਉਦੋਂ 12 ਦਿਨ ਵੀ ਜਿਹੜਾ ਉਹਨਾਂ ਨੇ ਕਿਹਾ ਸੀ ਦਿਨ, ਦੇਖੋ ਕਦੋਂ ਜਾ ਕੇ ਇਹ ਪੂਰੇ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਅੱਗੇ ਫੈਸਲਾ ਲਿਆ ਜਾਂਦਾ ਆ। ਸੋ ਰਸ਼ੀਆ ਦੇ ਉੱਤੇ ਦਬਾਅ ਪਾਉਣ ਦੇ ਲਈ ਹਰਜੋਤ ਸਿੰਘ ਜੀ 100% ਜਿਹੜੇ ਉਹਨਾਂ ਦੇ ਨਾਲ ਤੇਲ ਲੈਣ ਵਾਲੇ ਮੁਲਕ ਆ ਉਹਨਾਂ ਦੇ ਜ਼ਰੀਏ ਜਿਹੜਾ ਉਹ ਦਬਾਅ ਪਾਇਆ ਜਾ ਰਿਹਾ। ਸੋ ਇਸੇ ਲਈ ਇੰਡੀਆ ਦੇ ਉੱਤੇ 100% ਤੱਕ ਜਿਹੜਾ ਟੈਰਿਫ ਆ ਉਹ ਲੱਗ ਸਕਦਾ ਆ। ਆਉਂਦੇ ਵੀਰਵਾਰ ਤੋਂ ਜਾਂ ਪਿਛਲੇ ਵੀਰਵਾਰ ਤੋਂ ਆਲਰੇਡੀ ਜਿਹੜਾ 25% ਟੈਰਿਫ ਵਾਲਾ ਕੰਮ ਆ ਉਹ ਇੰਡੀਆ ਦੇ ਉਤਪਾਦ ਦੇ ਉੱਤੇ ਸ਼ੁਰੂ ਹੋ ਚੁੱਕਾ ਆ। ਬਿਲਕੁਲ। ਕਹਿੰਦੇ ਭਈ ਰਸ਼ੀਆ ਵਾਲਿਆਂ ਨੇ ਕਿਹਾ ਵੀ ਦੇਅਰ ਕੈਨ ਬੀ ਨੋ ਵਿਨਰ ਇਨ ਨਿਊਕਲੀਅਰ ਵਾਰ। ਪੈਸਕੋਵ ਉਹਨਾਂ ਨੇ ਕਿਹਾ ਆ ਵੀ ਸਾਡਾ ਜਿਹੜਾ ਪ੍ਰੋਮਿਸ ਹੈਗਾ ਆ ਨਾ ਲੜਨ ਦਾ ਉਹ ਉਨਾ ਹੀ ਆ। ਪਰ ਜਿਸ ਹਿਸਾਬ ਨਾਲ ਟਰੰਪ ਉਹਨਾਂ ਨੇ ਰੀਪੋਜੀਸ਼ਨ ਕੀਤਾ ਹੈਗਾ ਨਿਊਕਲੀਅਰ ਸਬਮਰੀਨਸ ਨੂੰ, ਤੇ ਉਹ ਇੱਕ ਤਰ੍ਹਾਂ ਨਾਲ ਕੁਐਸਚਨ ਮਾਰਕ ਹੈਗਾ। ਸੋ ਇਹ ਰਸ਼ੀਆ ਤੇ USA ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈਗੀ ਆ।